अस्सलाम वालेकुम। अच्छा जी, 3.5 ਲੱਖ ਨਿਆਣਿਆਂ ਦੇ ਮੁਸਤਕਬਲ ਦੇ ਨਾਲ ਖੇਲਣ ਵਾਲਿਆਂ ਦਾ ਕੀ ਬਣਿਆ? 10 ਦਿਨ ਪਹਿਲੇ 3 ਪਰਚੇ ਜਿਹੜੇ ਆ ਨਾ ਉਹ ਲੀਕ ਹੋ ਜਾਂਦੇ ਆ ਸੈਕਿੰਡ ਟਾਈਮ ਵਾਲੇ, ਤੇ ਸਵੇਰੇ ਹੀ ਲੱਭਣੇ ਸ਼ੁਰੂ ਹੋ ਜਾਂਦੇ ਆ। ਨਿਆਣੇ ਫਟਾਫਟ ਮਰੂਜ਼ੀ ਤੇ ਦੂਸਰੇ ਸਵਾਲ ਹੱਲ ਕਰਕੇ ਤੇ ਆਪਣੀਆਂ ਤਿਆਰੀਆਂ ਫੜ ਲੈਂਦੇ ਆ। ਉਹ ਰਿਪੋਰਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਖਬਰ ਬ੍ਰੇਕ ਕੀਤੀ ਤੇ ਉਸ ਤੋਂ ਬਾਅਦ ਸਾਰੇ ਨਾਕੇ ਲੱਗ ਗਏ। ਲੇਕਿਨ ਰਿਪੋਰਟਰ ਸਾਹਿਬ को ਗੱਲ ਇਹ ਪੁੱਛਾਂਗੇ, ਇਹਨਾਂ ਨੇ ਖਬਰ ਵੀ ਦੇ ਦਿੱਤੀ, ਲਾਲਾ ਲਾਲਾ ਵੀ ਪੈ ਗਈ, ਲੇਕਿਨ ਅਸਲ ਮੁਲਜ਼ਮਾਨ ਤੱਕ ਹਲੇ ਕੋਈ ਵੀ ਬੰਦਾ ਨਹੀਂ ਪਹੁੰਚ ਸਕਿਆ। ਨਈਮ ਕੈਸਰ ਟੀਪੂ ਸਾਹਿਬ ਸਾਡੇ ਨਾਲ ਨੇ। ਟੀਪੂ ਸਾਹਿਬ, ਤੁਸੀਂ ਖਬਰ ਬ੍ਰੇਕ ਕਰਕੇ ਬਾਅਦ ਚ ਸੌਂਗੇ ਸੀ? ਨਹੀਂ ਜੀ, ਸੁੱਤੇ ਨਹੀਂ। ਮਹਿਕਮੇ ਜਿਹੜੇ ਸੀਗੇ ਉਹ ਆਪਣਾ ਕੰਮ ਕਰ ਰਹੇ ਸੀ। ਅੱਛਾ, ਮੈਂ ਕਿ ਉੱਠ ਪਏ, ਤੁਸੀਂ ਸੌ ਗਏ? ਹਾਂਜੀ, ਅਸੀਂ ਫਿਰ ਜ਼ਰਾ ਉਹਨਾਂ ਦੇ ਕੋਲੋਂ ਫੀਡਬੈਕ ਲੈਣਾ ਹੁੰਦਾ। ਅੱਛਾ ਜੀ। ਕਿ ਉਹਨਾਂ ਨੇ ਕੀ ਕੀਤਾ, ਤੇ ਉਹ ਫੀਡਬੈਕ ਅਸੀਂ ਅੱਜ ਵੀ ਲਿਆ, ਤੇ ਉਹ ਅੱਜ ਵੀ ਜਿਹੜਾ ਮੇਨ ਕਲਪਰੇਟ ਆ ਨਾ ਜਿਹੜਾ ਜੀ, ਉਹਦੇ ਤੱਕ ਹਜੇ ਤੱਕ ਨਹੀਂ ਪਹੁੰਚ ਸਕੇ। ਇੱਕ ਕਮੇਟੀ ਬਣੀ, ਕਮੇਟੀ ਨੇ 4 ਦਿਨ 6 ਦਿਨ ਬੋਰਡ ਆਫਿਸ ਦੇ ਵਿੱਚ ਮੀਟਿੰਗਾਂ ਕੀਤੀਆਂ, ਇੱਕ ਬੰਦਾ ਬੁਲਾ ਲਿਆ, ਇਨਵੈਸਟੀਗੇਟ ਕੀਤਾ, ਤੇ 3 ਬੰਦੇ ਤੁਹਾਨੂੰ ਪਤਾ ਇਹਦੇ ਵਿੱਚ ਅਰੈਸਟ ਵੀ ਹੋਏ, ਤੇ 3 ਬੰਦਿਆਂ ਦੇ ਕੋਲ ਹਜੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ। ਪੂਰੀ ਜ਼ਮਾਨਤ 3 ਹਾਂਜੀ, ਤੇ ਲੇਕਿਨ ਹਜੇ ਤੱਕ ਜਿਹੜਾ ਬੰਦਾ ਪੇਪਰ ਲੀਕ ਕਰਨ ਵਾਲਾ ਨਾ, ਜਿਹੜਾ ਕੱਢ ਕੇ ਲਿਆਉਣ ਵਾਲਾ ਪੇਪਰ ਆ, ਜਿਹੜਾ ਅਸਲ ਮੁਜਰਮ ਆ, ਉਹਦੇ ਤੱਕ ਹਜੇ ਤੱਕ ਨਹੀਂ ਪਹੁੰਚਿਆ ਜਾ ਸਕਿਆ। ਤੁਹਾਨੂੰ ਲੱਗਦਾ 6 ਸਾਲ ਲੱਗ ਜਾਣਗੇ ਇਸ ਵਾਸਤੇ? ਮੇਰਾ ਖਿਆਲ ਹੈ ਜੀ, ਅੱਗੇ ਇੰਟਰਮੀਡੀਏਟ ਦੇ ਪੇਪਰ ਆ ਰਹੇ ਨੇ, ਨੈਕਸਟ ਵੀਕ ਤੋਂ ਕੰਮ ਸਟਾਰਟ ਹੋ ਰਿਹਾ, ਉਹ ਨਵਾਂ ਇਮਤਿਹਾਨ ਸ਼ੁਰੂ ਹੋ ਜਾਏਗਾ। ਤੇ ਹੁਣ ਇਹ ਦੇਖੋ ਕਿ ਮਾਫੀਆ ਜਿਹੜਾ ਵਾ, ਕਿਉਂਕਿ ਜ਼ਾਹਰਾ ਅਕੈਡਮੀ ਵਾਲਿਆਂ ਨੇ ਫੀਸਾਂ ਲਈਆਂ ਹੋਈਆਂ ਵਾ ਪੇਪਰ ਲੀਕ ਕਰਨ ਦੀਆਂ, ਪੇਪਰ ਲੀਕ ਪੜ੍ਹਾਉਂਦੀਆਂ ਨਹੀਂ, ਤੇ ਇਹ ਅਗਲਾ ਇਮਤਿਹਾਨ ਜਿਹੜਾ ਉਹ ਸ਼ੁਰੂ ਹੋ ਜਾਏਗਾ। ਤੇ ਮੇਰੀ ਜਿਹੜੀ ਚੇਅਰਪਰਸਨ ਸਾਹਿਬਾਂ ਨੇ, ਉਹਨਾਂ ਦੇ ਨਾਲ ਦੁਬਾਰਾ ਵੀ ਇਸ ਗੱਲ ਤੇ ਕਹਿ ਲਓ ਕਿ ਕਮਿਊਨੀਕੇਟ ਕੀਤਾ। ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਕੀ ਬਣਿਆ, ਤੇ ਉਹ ਵੀ ਇਹ ਦੱਸ ਰਹੇ ਨੇ ਕਿ ਜਿਹੜਾ ਮੇਨ ਮੁਲਜ਼ਮ ਆ, ਅਸੀਂ ਉਹ ਨਹੀਂ ਹਜੇ ਤੱਕ ਫੜ ਸਕੇ। ਨਈਮ ਸਾਹਿਬ, 3.5 ਲੱਖ ਨਿਆਣਾ ਵਾ, ਸਾਡੇ ਨਿਆਣੇ ਦਾ ਮੁਸਤਕਬਲ ਕੀ ਆ? ਤੁਸੀਂ ਮੈਨੂੰ ਇਹ ਗੱਲ ਦੱਸਣਾ। ਤੁਸੀਂ ਆਪ ਹੀ ਗੱਲ ਕਰ ਦਿੱਤੀ ਆ ਕਿ 12ਵੀਂ ਜਮਾਤ ਦੇ 11ਵੀਂ ਦੇ ਪੇਪਰ ਸ਼ੁਰੂ ਹੋਣ ਲੱਗੇ ਆ। ਜਿਹੜੇ ਸੈਕਟਰੀ ਸਾਹਿਬ ਸੀਗੇ ਬੋਰਡ ਦੇ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਨਾ ਸਾਰੀਆਂ ਚੀਜ਼ਾਂ ਦਾ ਦਫਾ ਕਰਨਾ, ਪਤਾ ਵੀ ਲੱਗ ਗਿਆ, ਪੇਪਰ ਲੀਕ ਹੋ ਗਿਆ, ਸਾਰਾ ਕੁਝ ਹੋ ਗਿਆ, ਉਹਨਾਂ ਕੋਲ ਸੈਕਟਰੀਸ਼ਿਪ ਵਾਪਸ ਲੈ ਕੇ ਡਿਪਟੀ ਡਾਇਰੈਕਟਰ ਕਾਲਜਿਸ ਨੇ ਹੁਣ ਉਹ। ਤੁਹਾਨੂੰ ਕੀ ਲੱਗਦਾ ਵਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਪੇਪਰ ਸ਼ਫਾਫ ਹੋਣਗੇ? ਜੀ ਬਿਲਕੁਲ ਵੀ ਮੇਰੇ ਖਿਆਲ ਦੇ ਵਿੱਚ ਤੇ ਸ਼ਫਾਫ ਨਹੀਂ ਹੋ ਸਕਦੇ। ਤੇ ਜ਼ਾਹਰ ਹੈ ਇੱਕ ਪ੍ਰੋਸੈਸ ਹੈ, ਲੇਕਿਨ ਚੇਅਰਪਰਸਨ ਨੇ ਵੀ ਨਏ ਬੰਦੇ ਲੱਭਣੇ ਨੇ। ਇਹ ਅਗਰ ਰਹੇ ਸੈਕਟਰੀ ਨਹੀਂ, ਰਹੇ ਕੰਟਰੋਲਰ ਨਹੀਂ, ਤੇ ਇਹ ਡਿਪਟੀ ਡਾਇਰੈਕਟਰ ਵੀ ਨਹੀਂ ਰਹਿਣੇ, ਇੱਥੋਂ ਵੀ ਇਹ ਚੇਂਜ ਹੋ ਜਾਣੇ ਆ। ਲੇਕਿਨ ਬੰਦਾ ਇਹਨਾਂ ਦੀ ਜਗ੍ਹਾ ਤੇ ਲੱਭਣਾ ਪੈਣਾ। ਮੈਂ ਤੁਹਾਨੂੰ ਇਹੀ ਗੱਲ ਦੱਸਦਾ ਪਿਆ ਨਾ ਕਿ ਇੰਟਰਮੀਡੀਏਟ ਦੇ ਜਿਹੜੇ ਪੇਪਰ ਨੇ 11ਵੀਂ 12ਵੀਂ ਵਾਲੇ, ਅਗਰ ਇਹਨਾਂ ਬੰਦਿਆਂ ਦੇ ਹੀ, ਜਿਨ੍ਹਾਂ ਬੰਦਿਆਂ ਨੇ ਪ੍ਰੋਫੈਸਰਾਂ ਦੀਆਂ ਡਿਊਟੀਆਂ ਲਾਣੀਆਂ, ਉਸਤਾਦਾਂ ਦੀਆਂ ਡਿਊਟੀਆਂ ਲਾਣੀਆਂ, ਇਹ ਡਿਪਟੀ ਡਾਇਰੈਕਟਰ ਕਾਲਜਿਸ ਨੇ ਤੇ ਦੂਸਰੇ ਡਾਇਰੈਕਟਰ ਸਕੂਲਸ ਨੇ, ਉਹਨਾਂ ਨੇ ਵੀ ਡਿਊਟੀਆਂ ਲਾਣੀਆਂ ਉਸਤਾਦਾਂ ਦੀਆਂ, ਇਹਨਾਂ ਨੇ ਉਸਤਾਦਾਂ ਦੀਆਂ ਡਿਊਟੀਆਂ ਲਾਣੀਆਂ। ਇਹਨਾਂ ਦੀ ਮੌਜੂਦਗੀ ਦੇ ਵਿੱਚ, ਇਹਨਾਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਕਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਬੂਟੀ ਮਾਫੀਆ ਦਾ ਖਾਤਮਾ ਹੋ ਜਾਏਗਾ? ਕਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਪੇਪਰ ਲੀਕ ਨਹੀਂ ਹੋਣਗੇ? ਇਹਦੇ ਵਿੱਚ ਜੀ ਮੀਆਂ ਸਾਹਿਬ, ਮੈਂ ਇਹ ਤੁਹਾਨੂੰ ਅਗਰ ਦੱਸ ਦਿਆਂ ਕਿ ਉਹ ਜਿਹੜਾ ਪੰਜਾਬੀ 'ਚ ਕਹਿੰਦੇ ਹੁੰਦੇ ਕੰਨ ਇੱਧਰੋਂ ਫੜ ਲਓ, ਜੇ ਕੰਨ ਇੱਧਰੋਂ ਫੜ ਲਓ, ਜੇ ਦੋਨਾਂ ਹੱਥਾਂ ਨਾਲ ਵੀ ਫੜ ਜਾਂਦੇ। ਹਾਂਜੀ, ਇਹ ਹੁਣ ਇਹ ਮੇਰੇ ਖਿਆਲ ਦੇ ਵਿੱਚ ਜਿਹੜਾ ਨਿਆ ਪੈਟਰਨ ਹੋਏਗਾ ਨਾ, ਉਹ 'ਚ ਸ਼ਾਇਦ ਪੇਪਰ ਜਿਸ ਤਰ੍ਹਾਂ ਪੂਰੇ ਦਾ ਪੂਰਾ ਪੇਪਰ ਲੀਕ ਹੁੰਦਾ ਸੀ, ਉਸ ਤਰ੍ਹਾਂ ਹੁਣ ਮਾਮਲਾ ਨਾ ਹੋਵੇ। ਹੁਣ ਸੈਂਟਰ ਵਿਕਣਗੇ, ਜਿਹੜੇ ਸੁਪਰਡੈਂਡੈਂਟ ਹੋਣਗੇ ਉਹ ਵਿਕਣਗੇ, ਉਹ ਆਪਣੇ ਆਪਣੇ ਸੈਂਟਰ ਦੇ ਉੱਤੇ ਪੇਪਰ ਜਾਂ ਉਹ ਸਬਜੈਕਟਿਵ ਪੇਪਰ ਜਿਹੜਾ ਵਾ ਉਹ ਪਹਿਲੇ ਦੱਸ ਦੇਣਗੇ ਕਿ ਤੁਸੀਂ ਇਹਦੀ ਤਿਆਰੀ ਕਰ ਲਓ, ਜਾਂ ਅੰਦਰ ਬੂਟੀ ਦੀ ਖੁੱਲ੍ਹੀ ਇਜਾਜ਼ਤ ਹੋਏਗੀ ਕਿ ਬੂਟੀ ਲਾ ਲਓ, ਪੇਪਰ ਲੀਕ ਹੋਣ ਤੋਂ ਮਾਮਲਾ ਬਚ ਜਾਏਗਾ। ਲੇਕਿਨ ਅੰਦਰ ਉਹੀ ਕੰਮ ਹੋਏਗਾ ਕਿ ਅੰਦਰ ਕਿਤਾਬਾਂ ਦੇ ਉੱਤੋਂ ਪੇਪਰ ਦੇਖ ਕੇ ਲਿਖ ਲਓ, ਪਿੱਛੇ ਪੁੱਛ ਕੇ ਦੇਖ ਕੇ ਲਿਖ ਲਓ। ਚਲੋ ਪੁੱਛ ਕੇ ਦੇਖਣ ਤੱਕ ਤੇ ਕੰਮ ਜਾਇਜ਼ ਚੱਲ ਜਾਂਦਾ, ਉਹਨੂੰ ਕਿਹਾ ਜਾ ਸਕਦਾ, ਜਸਟੀਫਾਈ ਕੀਤਾ ਜਾ ਸਕਦਾ ਕਿ 19 ਕੀ ਹੋ ਗਈ। ਲੇਕਿਨ ਇੱਥੇ ਤਾਂ ਕੰਮ ਜਿਹੜਾ ਸੀਗਾ ਕਿ ਪੂਰੇ ਦਾ ਪੂਰਾ ਪੇਪਰ ਹੀ ਆ ਜਾਂਦਾ ਸੀ। ਇੱਕ ਬੱਚਾ ਸਾਰੀ ਰਾਤ ਪੜ੍ਹਦਾ ਸੀ, ਇੱਕ ਸਵੇਰ ਉੱਠਦਾ ਸੀ, ਪੇਪਰ ਲੈਂਦਾ ਸੀ ਤੇ ਪੇਪਰ ਲੈਂਦਾ। ਅਸਲ ਅਸੀਂ ਵੀ ਇਸ ਕੇਸ ਦੇ ਪਿੱਛੇ ਇਸੇ ਗੱਲ ਤੋਂ ਲੱਗੇ ਹੋਏ ਆ ਕਿ ਇੱਕ ਨਿਆਣਾ ਜਿਹੜਾ ਵਾ ਉਹ ਪੂਰਾ ਸਾਲ ਪੜ੍ਹਦਾ, ਦਿਨ ਰਾਤ ਇੱਕ ਕਰਦਾ, ਔਰ ਬਾਅਦ ਨਿਆਣੇ ਇਦਾਂ ਦੇ ਵੀ ਆ, ਨਾ ਉਹ ਰੋਟੀ ਦੀ ਦੇਖਦੇ ਆ, ਨਾ ਉਹ ਰਾਤ ਦੇਖਦੇ, ਹਰ ਟਾਈਮ ਪੜ੍ਹਦੇ ਰਹਿੰਦੇ ਆ। ਯਾਰ ਇੱਕ ਬੱਚਾ ਉਹ ਆ ਜਿਹੜਾ ਸਿਰਫ ਪੇਪਰ ਆਂਦਾ ਵਾ, ਉਹਨੂੰ ਵੇਖ ਕੇ ਉਹਨੇ ਹੱਲ ਕਰਨਾ ਵਾ, ਉਹਨੇ 100 ਚੋਂ 100 ਨੰਬਰ ਲੈ ਲੈਣਾ। ਜਿਹੜੇ ਬੱਚੇ ਨੇ ਮਿਹਨਤ ਕੀਤੀ ਆ, ਉਹਨਾਂ ਬੱਚਿਆਂ ਦੀ ਲੜਾਈ ਅਸੀਂ ਦੋਨੇ ਜਾਣੇ ਲੜਦੇ ਪਏ ਆ ਤਾਂ ਕਿ ਅਸਲ ਲੋਕਾਂ ਤੱਕ ਪਹੁੰਚਿਆ ਜਾ ਸਕੇ ਤੇ ਇਸ ਤਰ੍ਹਾਂ ਦਾ ਮਾਮਲਾ ਦੁਬਾਰਾ ਨਾ ਪੇਸ਼ ਆਵੇ। ਲੇਕਿਨ ਮੈਨੂੰ ਜੋ ਲੱਗਦਾ ਵਾ, ਮੈਡਮ ਕਮਿਸ਼ਨਰ ਬੜਾ ਕੰਮ ਕਰਦੇ ਪਏ ਆ, ਬੜੀ ਵਰਕਿੰਗ ਕੀਤੀ। ਅੱਜ ਵੀ ਉਹਨਾਂ ਨੇ ਇੱਕ ਇਜਲਾਸ ਕੀਤਾ ਵਾ ਜਿਹਦੇ ਵਿੱਚ CPO ਫੈਸਲਾਬਾਦ ਸਾਹਿਬ ਨੂੰ, RPO ਫੈਸਲਾਬਾਦ ਸਾਹਿਬ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਆ ਕਿ ਤੁਸੀਂ ਨਫਰੀ ਲਾਓ, ਜਿੰਨਾ ਕੰਮ ਕਰ ਸਕਦੇ ਹੋ ਤੇ ਕਰੋ, ਤਾਂ ਕਿ ਸਾਡੇ ਨਾਲ ਜੋੜ ਕੇ ਚੱਲੋ
ਤੇ ਇਦਾਂ ਦਾ ਮਾਮਲਾ ਪੇਸ਼ ਨਾ ਆਵੇ। ਮੈਂ ਕਹਿਣਾ ਇਹ ਚਾਹ ਰਿਹਾ ਤੁਹਾਨੂੰ ਕਿ ਅਗਰ ਪਹਿਲਾ ਮਾਮਲਾ ਨਾ ਪੁਲਿਸ ਕੋ ਹੱਲ ਹੋਇਆ, ਨਾ ਕਮੇਟੀ ਕੋ ਹੱਲ ਹੋਇਆ, ਨਾ ਕਿਸੇ ਹੋਰ ਬੰਦੇ ਕੋ ਹੱਲ ਹੋਇਆ, ਤੇ ਆਪਾਂ ਕਿੱਥੇ ਖਲੋਤੇ ਨੇ? ਬਿਲਕੁਲ ਜੀ, ਇਹੀ ਇਹਨੂੰ ਅਸੀਂ ਬਦਕਿਸਮਤੀ ਕਹਿ ਸਕਦੇ ਹਾਂ। ਨੋ ਡਾਊਟ ਕਿ ਜਿਹੜੀ ਚੇਅਰਪਰਸਨ ਸਾਹਿਬਾਂ ਨੇ, ਕਮਿਸ਼ਨਰ ਸਾਹਿਬਾ, ਉਹਨਾਂ ਦੀ ਨੀਅਤ ਤੇ ਅਸੀਂ ਸ਼ੱਕ ਨਹੀਂ ਕਰਾਂਗੇ। ਉਹਨਾਂ ਨੇ ਬਹੁਤ ਐਫਰਟ ਕੀਤੀ ਆ, ਇਜਲਾਸ ਵੀ ਕੀਤੇ ਨੇ, ਉਹ ਚਾਹੁੰਦੇ ਨੇ ਕਿ ਖ਼ਤਮ ਕੀਤਾ ਜਾ ਸਕੇ। ਲੇਕਿਨ ਇਹ ਜਿਹੜਾ ਮਾਫੀਆ ਨਾ, ਇਹਨੂੰ ਮੇਰਾ ਖਿਆਲ ਆ ਕਿ ਨਕੇਲ ਪਾਉਣਾ ਬਹੁਤ ਮੁਸ਼ਕਲ ਆ। ਤੁਸੀਂ ਪੁਲਿਸ ਨਫਰੀ ਲਾਓਗੇ, ਪੁਲਿਸ ਨਫਰੀ ਸੈਂਟਰ ਦੇ ਉੱਤੇ ਲੱਗੇਗੀ। ਜ਼ਿਆਦਾ ਤੋਂ ਜ਼ਿਆਦਾ ਕੀ ਜਿਹੜਾ ਪਾਣੀ ਪਿਲਾਉਣ ਜਾਂਦਾ ਸੀ, ਬੂਟੀ ਦਿੰਦਾ ਸੀਗਾ, ਉੱਤੇ ਤੁਸੀਂ ਥੋੜ੍ਹਾ ਬਹੁਤਾ ਕਾਬੂ ਪਾ ਲਓਗੇ। ਇਹੀ ਕਰ ਸਕਦੇ ਹੋ ਨਾ। ਗੱਲ ਇਹ ਹੈ ਕਿ ਜਿਹੜਾ ਤੁਹਾਡੇ ਕੋਲ ਅਕੈਡਮੀਆਂ ਦੇ ਵਿੱਚ ਪੇਪਰ ਪਹੁੰਚਦਾ ਵਾ, ਜਿਹੜਾ ਉੱਥੇ ਤੁਹਾਨੂੰ ਮਾਲ ਪਹੁੰਚਦਾ, ਉਹਨੂੰ ਤੁਸੀਂ ਕਿਸ ਤਰ੍ਹਾਂ ਖ਼ਤਮ ਕਰਨਾ, ਉਹਨੂੰ ਤੁਸੀਂ ਉਦੋਂ ਤੱਕ ਨਹੀਂ ਖ਼ਤਮ ਕਰ ਸਕਦੇ ਜਿੰਨੀ ਦੇਰ ਤੱਕ ਤੁਸੀਂ ਪੇਪਰ ਲੀਕ ਕਰਨ ਵਾਲਾ ਬੰਦਾ ਨਹੀਂ ਲੱਭ ਸਕਦੇ। ਤੁਹਾਡੀ ਸੀਕ੍ਰੇਸੀ ਬ੍ਰਾਂਚ ਜਿਹੜੀ ਆ, ਇਹ ਉਹਦਾ ਮਾਮਲਾ ਵਾ, ਉੱਥੋਂ ਪੇਪਰ ਲੀਕ ਹੋਇਆ ਵਾ। ਇਹ ਉੱਥੋਂ ਜਿੰਨੀ ਦੇਰ ਤੱਕ ਪੇਪਰ ਫੜਿਆ ਨਹੀਂ ਜਾਂਦਾ, ਮੇਨ ਕਲਪ੍ਰਿਟ ਫੜਿਆ ਨਹੀਂ ਜਾਂਦਾ, ਜਿਹੜਾ ਤਰੀਕਾ ਵਾਰਦਾਤ ਆ, ਕਿਉਂਕਿ ਪੇਪਰ ਅਮੂਮਨ 3 ਤੋਂ 4 ਮਹੀਨੇ ਪਹਿਲੇ ਬਣ ਜਾਂਦਾ। 3 ਤੋਂ 4 ਮਹੀਨੇ ਪਹਿਲੇ 3 ਤੋਂ 4 ਪੇਪਰ ਆ ਜਾਂਦੇ ਆ, ਉਹਨਾਂ 'ਚੋਂ ਇੱਕ ਪੇਪਰ ਜਿਹੜਾ ਵਾ ਉਹ ਬਣ ਜਾਂਦਾ। ਉਹ ਫਿਰ ਪੇਪਰ ਜਿਹੜਾ ਕੋਈ ਦੇਖ ਨਹੀਂ ਸਕਦਾ ਸਵਾਏ ਚੇਅਰਪਰਸਨ ਤੋਂ ਇਲਾਵਾ। ਠੀਕ ਹੈ ਜੀ, ਇਹ ਉੱਥੋਂ ਪੇਪਰ ਲੀਕ ਹੋਇਆ ਵਾ, ਇਹ ਉੱਥੋਂ ਹੀ ਬੰਦਾ ਲੱਭਣਾ ਵਾ। ਜਿੰਨੀ ਦੇਰ ਇਹ ਬੰਦਾ ਨਹੀਂ ਲੱਭਦਾ, ਜਿੰਨੇ ਮਰਜ਼ੀ ਇਮਤਿਹਾਨ ਕਰਾ ਲੈਣ, ਜਿੰਨੇ ਮਰਜ਼ੀ ਸੈਕਟਰੀ ਬਦਲ ਲੈਣ, ਕੰਟਰੋਲਰ ਬਦਲ ਲੈਣ, ਉਨੀ ਦੇਰ ਤੱਕ ਮਾਮਲਾ ਦੇ ਠੀਕ। ਅੱਛਾ, ਇੱਕ ਨਾ ਨੋਟੀਫਿਕੇਸ਼ਨ ਆਇਆ ਰਾਣੇ ਖਾਲਦ ਦਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਵਾ ਕਿ ਇਹ ਬੰਦਾ ਪੇਪਰ ਲੀਕ ਕਰਨ ਦੇ ਵਿੱਚ ਇਨਵਾਲਵ ਆ, ਤੇ ਉਹਨੂੰ ਡਾਇਰੈਕਸ਼ਨ ਦਿੱਤੀ ਕਿ ਤੂੰ ਜਾ ਕੇ ਪੁਲਿਸ ਦੇ ਨਾਲ ਕਰ। ਉਹਨੂੰ ਨਾਮਜ਼ਦ ਕਿਉਂ ਨਹੀਂ ਕਰਦੇ ਪਏ? ਇੱਕ ਬੰਦਾ ਤੁਸੀਂ ਇਨਕੁਆਇਰੀ ਕਰ ਲਈ, ਸਾਬਤ ਹੋ ਗਿਆ, ਆਪਣੇ ਤੁਸੀਂ ਆਰਡਰਾਂ 'ਚ ਲਿਖਣ ਦੇ ਹੋ। ਤੁਸੀਂ ਆਰਡਰ ਪੜ੍ਹੇ ਅੰਗਰੇਜ਼ੀ 'ਚ? ਮੇਰੀ ਤਾਂ ਚਲੋ ਮਾੜੀ ਮੋਟੀ ਫੇਰ ਵੀ ਫਸਦੀ ਹੈ, ਤੁਹਾਨੂੰ ਤਾਂ ਪਤਾ ਵਿੱਚ ਕੀ ਲਿਖਿਆ, ਜ਼ਰਾ ਪੜ੍ਹ ਕੇ ਦੱਸਿਓ। ਮੈਂ ਇਸ ਟਾਈਮ ਮੇਰੇ ਕੋਲ, ਕਿਉਂਕਿ ਮੋਬਾਈਲ ਤੁਹਾਨੂੰ ਪਤਾ ਮੇਰਾ ਉਹ ਚੋਰੀ ਹੋ ਗਿਆ, ਅਕਸਰ ਹੋ ਜਾਂਦਾ। ਤੇ ਉਹ ਬਕਾਇਦਾ ਉਹਦੇ ਵਿੱਚ ਉਹਨੂੰ ਉਹਨਾਂ ਨੇ ਕਹਿ ਲਓ ਕਿ ਆਇਡੈਂਟੀਫਾਈ ਕੀਤਾ ਕਿ ਇਹ ਬੰਦਾ ਜਿਹੜਾ ਵਾ ਇਹ ਮੁਲਵਸ ਆ। ਠੀਕ ਹੈ ਜੀ, ਲੇਕਿਨ ਉਹਦੇ ਖਿਲਾਫ ਹੁਣ ਮੇਰੇ ਖਿਆਲ 'ਚ ਉਹਨੂੰ ਮੁਅੱਤਲ ਸ਼ਾਇਦ ਕਰ ਦਿੱਤਾ ਗਿਆ ਸੀਗਾ, ਲੇਕਿਨ ਉਸ ਤੋਂ ਅੱਗੇ ਉਹਦੇ ਖਿਲਾਫ ਕਾਰਵਾਈ ਨਹੀਂ ਹੋਈ ਮਹਿਕਮਾ ਨਾਲ। ਨਹੀਂ, ਉਹਦੇ ਥੱਲੇ ਇੱਕ ਲਾਈਨ ਲਿਖੀ ਆ, ਉਸ ਬੰਦੇ ਨੂੰ ਹਦਾਇਤ ਕੀਤੀ ਗਈ ਹੈ ਕਿ ਤੂੰ ਪੁਲਿਸ ਨਾਲ ਤਾਵਨ ਕਰ। ਪੁਲਿਸ ਨਾਲ ਤਾਵਨ ਕੀ ਕਰ? ਮਤਲਬ ਪੁਲਿਸ ਵਾਲਿਆਂ ਨੂੰ ਚਾਹ ਪਾਣੀ ਦੇਵੇ? ਸਰ, ਤਾਵਨ ਜਿਹਨੂੰ ਮਰਜ਼ੀ ਇਹ ਕਰ ਲੈਣ। ਜਿੰਨੀ ਦੇਰ ਮੈਂ ਦੱਸਿਆ ਜੀ, ਇਹ ਕਹਿ ਰਹੇ ਸੀ ਕਿ ਮੇਰੀ ਇਹਦੇ ਹਵਾਲੇ ਨਾਲ ਜਿਹੜੇ ਨਾ ਕਮੇਟੀ ਵਾਲੇ ਬੰਦੇ, ਜਿਹੜੇ 4 ਬੰਦੇ ਨੇ, 3 ਬੰਦੇ, ਉਹਨਾਂ ਨਾਲ ਵੀ ਬੜੀ 12 ਗੁਫ਼ਤਗੂ ਹੋਈ ਹੈ। ਉਹਨਾਂ ਨੇ ਮੇਰੇ ਕੋਲੋਂ ਵੀ ਪੁੱਛਿਆ ਕਿ ਤੁਹਾਡੇ ਕੋਲ ਅਗਰ ਬੰਦਾ ਹੈ। ਮੈਂ ਕਿਹਾ ਜੀ ਮੇਨ ਬੰਦਾ ਤੇ ਸਾਡੇ ਕੋਲ ਨਹੀਂ, ਸਾਡੇ ਕੋਲ ਵੀ ਪੇਪਰ ਹੀ ਹੈ ਜਿਹੜਾ ਆਇਆ ਵਾ, ਤੇ ਤੁਸੀਂ ਇਹ ਮੇਨ ਬੰਦਾ ਜਿਹੜਾ ਤੁਹਾਨੂੰ ਬੋਰਡ ਦੇ ਵਿੱਚੋਂ ਹੀ ਲੱਭਣਾ ਵਾ। ਤੇ ਬੋਰਡ 'ਚ ਹੱਥ ਪੈਰ ਮਾਰੋ, 3-4 ਗਰੁੱਪ ਨੇ, ਉਹ 3-4 ਗਰੁੱਪ ਜਿਹੜੇ ਨੇ ਉਹਨਾਂ ਨੂੰ ਤੁਸੀਂ ਇਹ ਕਹਿ ਸਕਦੇ ਹੋ। ਮੇਰਾ ਖਿਆਲ ਇਸ ਗੱਲ ਨੂੰ ਮੁਕਾਈਏ, ਲੰਬੀ ਹੁੰਦੀ ਜਾਂਦੀ ਆ, ਕਿ ਇੱਕ ਕਾਂ ਜਿਹੜਾ ਨਾ ਉਹ ਮਾਰ ਕੇ ਟੰਗਣਾ ਪੈਣਾ ਵਾ। ਅਗਰ ਤੁਸੀਂ ਚਾਹੁੰਦੇ ਹੋ ਕਿ ਫੈਸਲਾਬਾਦ ਬੋਰਡ ਦੇ ਪੇਪਰ ਸ਼ਫਾਫ ਹੋਣ ਔਰ ਹਰ ਬੱਚਾ ਉਹੀ ਨੰਬਰ ਲਵੇ ਜਿਹੜਾ ਉਹਨੇ ਕੋਈ ਯਾਦ ਕੀਤਾ ਜਾਂ ਜਿਹੜਾ ਉਹਨੇ ਕੋਈ ਲਿਖਿਆ, ਇਹੀ ਗੱਲ ਕਹਿਣਾ ਚਾਹੁੰਦੇ ਹੋ ਕਿ ਇੱਕ ਕਾਂ ਜਿਹੜਾ ਨਾ ਕਮ ਸੇ ਕਮ ਕਮ ਸੇ ਕਮ। ਲਓ ਜੀ, ਅਗਲੇ 10 ਦਿਨਾਂ ਦੇ ਵਿੱਚ ਤਾਂ ਕਮੇਟੀ ਜਿਹੜੀ ਸੀਗੀ ਉਹ ਕਿਸੇ ਵੀ ਜਗ੍ਹਾ ਤੇ ਨਹੀਂ ਪਹੁੰਚੀ। ਸਿਰਫ ਇਸੇ ਤਰ੍ਹਾਂ ਹੀ ਆ ਕਿ ਟੀਪੂ ਨੂੰ ਪੇਪਰ ਮਿਲ ਗਿਆ ਤੇ ਟੀਪੂ ਨੇ ਅੱਗੇ ਮੈਨੂੰ ਫਾਰਵਰਡ ਕਰਤਾ, ਮੈਨੂੰ ਮਿਲਿਆ, ਮੈਂ ਜ਼ਾਹਦ ਨੂੰ ਕਰਤਾ, ਜ਼ਾਹਦ ਨੂੰ ਮਿਲਿਆ ਤੇ ਜ਼ਾਹਦ ਨੇ ਅੱਗੇ ਕਰ ਦਿੱਤਾ। ਮਤਲਬ ਇਸ ਤਰ੍ਹਾਂ ਹੀ ਗੇਮ ਚੱਲਦੀ ਪਈ ਆ। ਹੋਰ ਇਸ ਤੋਂ ਇਲਾਵਾ ਕੋਈ ਚੈਨ ਚੱਕਰ ਨਹੀਂ ਹੈਗਾ। ਅਸਲ ਬੰਦੇ ਨੂੰ ਫੜਨ ਵਾਸਤੇ ਮਿਹਨਤ ਕਰਨੀ ਪਏਗੀ। ਅਗਰ ਇਸ ਕਮੇਟੀ ਕੋਲੋਂ ਮਸਲਾ ਹਾਲੇ ਤੱਕ ਹੱਲ ਨਹੀਂ ਹੋਇਆ ਤੇ ਮੇਰੇ ਖਿਆਲ ਦੇ ਨਾਲ ਸਾਡੇ ਪਾਕਿਸਤਾਨ ਦੀਆਂ ਏਜੰਸੀਆਂ ਬਹੁਤ ਅੱਛਾ ਕੰਮ ਕਰਦੀਆਂ ਵਾ। ਇਹ ਕੇਸ ਇੱਕ ਟੈਸਟ ਕੇਸ ਬਣਾ ਕੇ ਕਿਸੇ ਵੀ ਏਜੰਸੀ ਨੂੰ ਦੇ ਦਿਓ ਤੇ ਮੇਰਾ ਖਿਆਲ ਆ ਕਿ 2 ਘੰਟੇ ਤੋਂ ਵੱਧ ਟਾਈਮ ਨਹੀਂ ਲੱਗਣਾ, ਇਹ ਮਸਲਾ ਜਿਹੜਾ ਹੱਲ ਹੋ ਜਾਣਾ। ਬਹੁਤ ਸ਼ੁਕਰੀਆ।